ਪੰਜਾਬ ਸਰਕਾਰ ਜਦੋਂ ਤੋਂ ਮਾਨ ਸਾਹਿਬ ਨੇ ਸਾਰਾ ਕੁਝ ਸੰਭਾਲਿਆ, ਦੇਖੋ ਉਮੀਦਾਂ ਤੇ ਲੋਕਾਂ ਦੀਆਂ ਹੁੰਦੀਆਂ ਹੀ ਆ। ਉਮੀਦਾਂ ਨਾਲ ਲੋਕਾਂ ਨੇ ਇਕਮੁੱਠ ਹੋ ਕੇ ਇਕਜੁੱਟ ਹੋ ਕੇ ਵੋਟਾਂ ਪਾਈਆਂ। 92-93 ਸੀਟਾਂ ਦਾ ਫਤਵਾ ਮਾਨ ਸਾਹਿਬ ਦੀ ਸਰਕਾਰ ਨੂੰ ਦਿੱਤਾ ਹੈ। ਤੇ ਕਾਫੀ ਮਸਲੇ ਨੇ ਪੰਨੂ ਸਾਹਿਬ, ਜਿਨ੍ਹਾਂ ਦੇ ਵਿੱਚੋਂ ਡਰੱਗ ਦਾ ਮਸਲਾ ਬਹੁਤ ਅਹਿਮ ਹੈ। ਰੌਲਾ ਪਿਆ, ਸਿਆਸਤ ਹੋਈ, ਗੁਟਕਾ ਸਾਹਿਬ ਹੱਥਾਂ ਦੇ ਵਿੱਚ ਫੜੇ, ਕੁਛ ਨਹੀਂ ਹੋਇਆ। ਅੱਜ ਵੀ ਜਿਹੜੇ 5 ਸਾਲਾਂ ਦੀ ਸਰਕਾਰ ਭੁਗਤ ਕੇ ਅੱਜ ਵੀ ਬਹਿਬਲ ਕਲਾਂ ਜਾ ਕੇ ਉੱਥੇ ਫੋਟੋਆਂ ਖਿਚਾ ਰਹੇ ਨੇ, ਕਹਿੰਦੇ ਵੀ ਅਸੀਂ ਇਨਸਾਫ ਦਵਾਵਾਂਗੇ। ਜਦੋਂ ਤੁਹਾਡੀ ਸਰਕਾਰ ਸੀ ਉਹ ਤੁਸੀਂ ਪ੍ਰਧਾਨੀਆਂ ਪਿੱਛੇ ਲੜੀ ਗਏ। ਖੈਰ, ਪਰ ਪੰਨੂ ਸਾਹਿਬ ਕੀ ਲੱਗਦਾ, ਡਰੱਗ ਬਾਰੇ ਬਹੁਤ ਵੱਡੇ ਐਕਸ਼ਨ ਪਲਾਨ ਦੀ ਜ਼ਰੂਰਤ ਤਾਂ ਹੈ, ਪਰ ਕੀ ਕੁਛ ਹੋ ਰਿਹਾ? ਸਰਕਾਰ ਕੁਛ ਲਿਆਏਗੀ ਜੀ? ਦੇਖੋ, ਲਿਆਉਣਾ ਤਾਂ ਪਊਗਾ ਨਾ ਜੀ। ਜੀ ਇਹ ਤਾਂ ਸਾਰੀ ਨਹੀਂ ਸਕਦਾ ਜੀ ਉਹਦੇ ਤੋਂ ਬਿਨਾਂ ਜੀ ਕਿਉਂਕਿ ਫਿਰ ਜਾਊਗੀ ਕਿੱਥੇ ਜੀ ਸਰਕਾਰ, ਕਿਉਂਕਿ ਵਾਅਦੇ ਕਰਕੇ ਸਰਕਾਰ ਆਈ ਹੈ। ਜੀ ਜਿਹੜੇ ਤੁਸੀਂ ਧਰਨੇ ਦਾ ਜ਼ਿਕਰ ਕੀਤਾ, ਉਹ ਮੈਂ ਫੋਟੋ ਸੇਵ ਕੀਤੀ ਹੋਈ ਆ ਜੀ। ਨਵਜੋਤ ਸਿੰਘ ਸਿੱਧੂ ਬੈਠੇ ਨੇ ਜੀ ਬਿਲਕੁਲ, ਤੇ ਉਹਦੇ ਐਨ ਪਿੱਛੇ ਇੱਕ ਪੋਸਟਰ ਲੱਗਿਆ ਹੋਇਆ। ਠੀਕ ਹੈ। ਔਰ ਪੋਸਟਰ ਦੇ ਸਭ ਤੋਂ ਹੇਠਲੀ ਲਾਈਨ ਜਿਹੜੀ ਪੜ੍ਹਨੀ ਕਿ ਕਿਉਂ ਕਾਂਗਰਸ ਪਾਰਟੀ ਕਰ ਰਹੀ ਆ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ। ਵਾਹ ਜੀ ਵਾਹ, ਅਸੀਂ ਤਾਂ ਕੱਲੀ ਫੋਟੋ ਹੀ ਸੇਵ ਕੀਤੀ ਸੀ, ਅਸੀਂ ਲਾਈਨ ਤਾਂ ਪੜ੍ਹੀ ਨਹੀਂ। ਉੱਤੇ ਲਿਖਿਆ ਕਿ ਪਿਛਲੇ 6 ਸਾਲਾਂ ਤੋਂ ਇਨਸਾਫ ਦੀ ਉਡੀਕ ਵਿੱਚ ਜੀ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉੱਥੇ ਜਾ ਕੇ ਇਹ ਕਹਿੰਦੇ ਆ ਕਿ ਜਿਹੜੀ ਉਹ ਜਵਾਬ ਦੇਵੇ ਮੌਜੂਦਾ ਸਰਕਾਰ। ਜਿਹੜਾ ਉੱਥੇ ਪਿੱਛੇ ਪੋਸਟਰ ਲੱਗਿਆ ਹੋਇਆ ਉਹ ਕੁਝ ਹੋਰ ਕਹਿੰਦਾ। ਹਾਂਜੀ, ਤੋ ਇਹ ਗੱਲ ਤੁਹਾਡੀ ਠੀਕ ਹੈ ਕਿ ਉਦੋਂ ਜਿਹੜਾ ਗੁਟਕੇ ਦੀ ਸਹੁੰ ਖਾਧੀ, ਮੈਂ ਪਿਛਲੇ ਦਿਨਾਂ ਦੇ ਵਿੱਚ ਉੱਥੇ ਇਹ ਗਿੱਲ ਪੱਤੀ ਪੈਂਦਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਹੁੰ ਚੁੱਕੀ ਸੀਗੀ ਗੁਟਕੇ ਦੀ, ਉੱਥੇ ਜਾ ਕੇ ਵੀ ਮੈਂ ਇੱਕ ਵੀਡੀਓ ਬਣਾਈ ਸੀ ਕਿ ਉਹ ਇਸ ਵੇਲੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਆ ਉਹ ਜਗ੍ਹਾ। ਖੈਰ, ਜਿਹੜੀ ਨਸ਼ੇ ਵਾਲੀ ਗੱਲ ਸੀ, 4 ਹਫ਼ਤਿਆਂ ਦੇ ਵਿੱਚ ਲੱਕ ਤੋੜਨ ਵਾਲੀ ਗੱਲ ਜਿਹੜੀ ਸੀ ਉਹ ਪਾਸ ਹੁਣ ਤਾਂ ਹੋ ਗਈ ਇੱਕ ਕਿਸਮ ਦੇ ਨਾਲ, ਕਿਉਂਕਿ ਕੱਖ ਵੀ ਨਹੀਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ। ਹੁਣ ਇੱਕ ਐਕਸ਼ਨ ਪਲਾਨ ਬਣ ਰਿਹਾ ਹੈ ਜਿਹੜੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਬਣਾ ਰਹੀ ਹੈ। ਜਿਹੜੀ STF ਹੈ ਇਹਨੂੰ ਦੁਬਾਰਾ ਤੋਂ ਬਣਾਇਆ ਜਾ ਰਿਹਾ, ਔਰ ਇਹ STF ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਅੰਡਰ ਹੋਊਗੀ। ਠੀਕ ਹੈ, ਜਿਹੜੀ ਕਿ ਇੱਕ ਵੱਡੀ ਮੰਗ ਰਹੀ ਹੈ ਕਿ ਇਹ DGP ਦੇ ਅੰਡਰ ਨਹੀਂ ਹੋਊਗੀ। ਉਹ ਸਿੱਧਾ ਡਾਇਰੈਕਟਲੀ ਇਹਨੂੰ ਦੇਖਣਗੇ ਜੀ। ਔਰ ਕਰਪਸ਼ਨ ਤੋਂ ਬਾਅਦ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਹੈਲਪਲਾਈਨ ਸੈਟਅਪ ਕੀਤੀ ਜਾਊਗੀ। ਜਿਹੜੇ CM ਆਫਿਸ ਦੇ ਪੁਲਿਸ ਅਧਿਕਾਰੀ ਨੇ ਉਹ ਇੱਕ ਡਾਟਾ ਬੇਸ ਜਿਹੜਾ ਉਹ ਤਿਆਰ ਕਰ ਰਹੇ ਆ ਪਲਾਨ। ਔਰ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। STF ਇਹਦੀ ਦੇਖ ਰੇਖ ਕਰੂਗਾ। STF ਦਾ ਚੀਫ ਕੌਣ ਹੋਊਗਾ ਅਜੇ ਨਹੀਂ ਕੁਝ ਵੀ ਪਤਾ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਕੋਈ ਤਸਕਰਾਂ ਦੀ ਜਾਣਕਾਰੀ ਦੇਊਗਾ ਉਹਦਾ ਨਾਮ ਗੁਪਤ ਰੱਖਿਆ ਜਾਊਗਾ। ਠੀਕ ਹੈ ਜੀ, ਉਹਦਾ ਨਾਮ ਸਾਹਮਣੇ ਨਹੀਂ ਆਊਗਾ, ਪਰ ਉਹਦੇ ਉੱਤੇ ਐਕਸ਼ਨ ਤੁਰੰਤ ਕੀਤਾ ਜਾਊਗਾ। 3 ਜ਼ੋਨ ਦੇ ਵਿੱਚ ਪੰਜਾਬ ਨੂੰ ਵੰਡਿਆ ਜਾਊਗਾ, ਮਾਲਵਾ, ਮਾਝਾ ਤੇ ਦੁਆਬਾ। ਠੀਕ ਹੈ, ਇਹਨਾਂ ਤਿੰਨਾਂ ਖੇਤਰਾਂ ਦੇ ਉੱਤੇ STF ਜਿਹੜੀ ਆ ਉਹ ਸਖਤ ਕਾਰਵਾਈ ਦਾ ਪਲਾਨ ਤਿਆਰ ਕਰੂਗੀ। 2 ਚੀਜ਼ਾਂ ਦੇ ਉੱਤੇ ਵਰਕ ਹੋ ਰਿਹਾ ਜੀ। ਪਹਿਲਾ ਜਿਹੜਾ ਵਰਕ ਹੈ ਉਹ ਹੈਗਾ ਜੀ ਰੀਹੈਬਿਲਿਟੇਸ਼ਨ ਤੇ। ਠੀਕ ਹੈ, ਕਿ ਰੀਹੈਬਿਲਿਟੇਸ਼ਨ ਜਿਹੜੀ ਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਕਿਉਂਕਿ ਪ੍ਰਵੀਨ ਜੋ ਪਿਛਲੇ ਸਮੇਂ ਦੇ ਦੌਰਾਨ ਹੁੰਦਾ ਰਿਹਾ ਨਾ ਉਹ ਇਹ ਆ ਕਿ 1 ਗ੍ਰਾਮ ਵਾਲਾ ਫੜ ਲਓ, 2 ਗ੍ਰਾਮ ਵਾਲਾ ਫੜ ਲਓ, ਉਹ ਤਾਂ ਵਿਚਾਰੇ ਮਰੀਜ਼ ਨੇ ਜੀ, ਉਹਨਾਂ ਨੂੰ ਫੜਨ ਦੇ ਨਾਲ ਡਰੱਗ ਨਹੀਂ ਰੁਕਣੀ। ਹਾਂ, ਜੇ ਤੁਸੀਂ ਡਰੱਗ ਰੋਕਣੀ ਆ ਤੁਸੀਂ ਪੇਰੈਂਟਸ ਨੂੰ ਨਾਲ ਲੈ ਕੇ, ਉਹਨਾਂ ਨੂੰ ਨਾਲ ਲੈ ਕੇ ਇਹ ਆਖੋ ਕਿ ਲਓ ਰੀਹੈਬਿਲਿਟੇਸ਼ਨ ਦਾ ਪਲਾਨ ਪੂਰੇ ਤਰੀਕੇ ਨਾਲ ਤਿਆਰ ਆ, ਆਓ ਇੱਥੇ ਇਲਾਜ ਕਰਾਓ। ਉਹ ਜੇ ਤੁਸੀਂ ਪ੍ਰੋਪਰ ਸੈਟਅਪ ਕਰ ਦਿੰਦੇ ਹੋ, ਫਿਰ ਜਿਹੜਾ ਅਗਲਾ ਐਕਸ਼ਨ ਹੈ ਉਹ ਹੋਊਗਾ ਚੇਨ ਦੇ ਉੱਤੇ। ਜਿਹੜੀ ਡਰੱਗ ਦੀ ਚੇਨ ਹੈ ਜਿਹੜੀ ਬਣੀ ਹੋਈ ਉਹਨੂੰ ਤੋੜਨ ਦੇ ਵਾਸਤੇ। ਇਹ ਇੱਕ ਪੋਜ਼ਿਟਿਵ ਸਾਈਨ ਹੋਊਗਾ ਜੇ ਰੀਹੈਬਿਲਿਟੇਸ਼ਨ ਦਾ ਜਿਹੜਾ ਜੀ ਉਹ ਪਹਿਲਾਂ ਹੁੰਦਾ। ਹੁਣ ਜਿਹੜਾ ਇਹਦੇ ਵਾਸਤੇ ਸਰਕਾਰ ਤਿਆਰ ਕਰ ਰਹੀ ਹੈ ਸਾਰੀ ਦੀ ਸਾਰੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ STF ਪਹਿਲੀ ਆ, ਉਹਦੇ ਹੁਣ ਤੱਕ ਦੇ ਜਿਹੜੇ ਐਕਸ਼ਨ ਨੇ ਨਾ ਉਹਨਾਂ ਨੂੰ ਖੰਗਾਲਿਆ ਜਾਊਗਾ ਕਿ ਹੁਣ ਤੱਕ ਉਹਨਾਂ ਨੇ ਕੀ ਕੀਤਾ, ਰਿਵਿਊ ਕੀਤਾ ਇਹਨੂੰ ਜਾਊਗਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਤੱਕ STF ਮੁੱਖ ਮੰਤਰੀ ਜਿਹੜੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੇ ਅੰਡਰ ਰਹੀ, ਉਹਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਨਤੀਜੇ ਦਿੱਤੇ ਜੀ। ਔਰ ਉਹਨਾਂ ਨੇ ਇੱਕ ਜਿਹੜਾ ਇੰਸਪੈਕਟਰ ਫੜਿਆ ਗਿਆ ਸੀਗਾ ਜਲੰਧਰ ਤੋਂ, ਉਹਦੇ ਤੋਂ ਬਾਅਦ ਜਾਂਚ ਹੋਈ। ਜਾਂਚ ਤੁਰਦੀ ਮੋਗੇ ਦਾ ਉਦੋਂ SSP ਹੁੰਦਾ ਸੀ, ਉਹਦੇ ਤੱਕ ਚਲੇਗੀ। ਉਹਨੂੰ ਪੁੱਛਗਿੱਛ ਹੋਈ ਤੇ ਗਾਂਹ ਨਿਕਲ ਆਈ
ਤੇ ਹਰਪ੍ਰੀਤ ਸਿੰਘ ਸਿੱਧੂ ਹੁਰੀ ਬਦਲ ਦਿੱਤੇ ਗਏ। ਠੀਕ ਹੈ ਜੀ, ਤੇ ਬਿਲਕੁਲ। ਮੁੜ ਕੇ ਜਦੋਂ ਐਸਟੀਐਫ ਕਿਸੇ ਹੋਰ ਨੂੰ ਕਮਾਂਡ ਦੇਤੀ, ਕੁਝ ਮਹੀਨਿਆਂ ਬਾਅਦ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਫੇਰ ਲਿਆਂਦਾ ਗਿਆ ਐਸਟੀਐਫ ਦੇ ਚੀਫ ਵਜੋਂ। ਜਦੋਂ ਉਹ ਦੁਬਾਰਾ ਆਏ ਤੇ ਫਿਰ ਉਹ ਰਿਪੋਰਟ ਉਹਨਾਂ ਨੂੰ ਕਰਨ ਦੇ ਲਾਤਾ ਡੀਜੀਪੀ ਦੇ, ਭਾਵ ਕਿ ਮੁੱਖ ਮੰਤਰੀ ਦੇ ਹੇਠੋਂ ਉਹ ਨਿਕਲ ਗਈ। ਚਾਹੇ ਉਹ ਇੰਸਪੈਕਟਰ ਜਿਹੜਾ ਜਲੰਧਰ ਵਾਲਾ ਫੜਿਆ ਗਿਆ ਸੀ, ਚਾਹੇ ਰਾਣੋ ਵਾਲਾ ਸਰਪੰਚ ਲਾ ਲਓ, ਚਾਹੇ ਹੁਣ ਜੀਤਾ ਮੌੜ ਲਾ ਲਓ, ਇਹ ਜਦੋਂ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਤਾਂ ਉਹ ਇਨਵੈਸਟੀਗੇਸ਼ਨ ਉਸ ਟੀ ਪੁਆਇੰਟ ਦੇ ਉੱਤੇ ਜਾ ਕੇ ਖੜੀ ਹੋ ਜਾਂਦੀ ਆ ਵੀ ਜੇ ਉਹ ਸੱਜੇ ਜਾਂਦੀ ਆ ਤੇ ਉਹਦੇ ਚ ਪੁਲਿਸ ਦੇ ਅਫਸਰਾਂ ਦੇ ਨਾਮ ਆ ਜਾਂਦੇ ਆ, ਜੇ ਖੱਬੇ ਜਾਂਦੀ ਆ ਤੇ ਉਹਦੇ ਵਿੱਚ ਰਾਜਨੀਤਿਕ ਲੋਕਾਂ ਦੇ ਵੱਡੇ ਨਾਮ ਆ ਜਾਂਦੇ ਆ, ਤੇ ਉਹਦੇ ਕੋਲੇ ਰਾਹ ਸਿਰਫ ਇਹ ਬਚਦਾ ਵੀ ਉਹ ਕੰਧ 'ਚ ਵੱਜੇ ਮੂਹਰੇ ਜਾ ਕੇ। ਠੀਕ ਹੈ, ਮਤਲਬ ਕਿ ਇਸ ਨੂੰ ਜਾਂਚ ਨੂੰ ਉੱਥੇ ਰੋਕ ਦੇ। ਜੇ ਇਹ ਮੁੱਖ ਮੰਤਰੀ ਦੇ ਅੰਡਰ ਹੋਊਗੀ ਤਾਂ ਬਿਹਤਰ ਚੰਗੇ ਨਤੀਜੇ ਦੇ ਸਕਦੀ। ਜੀ ਬਿਲਕੁਲ, ਲੋਕਾਂ ਨੂੰ ਵੀ ਚੰਗੇ ਨਤੀਜਿਆਂ ਦੀ ਉਡੀਕ ਰਹੂਗੀ ਪੰਨੂ ਸਾਹਿਬ। ਔਰ ਬਹੁਤ ਲੰਬੇ ਸਮੇਂ ਤੋਂ ਡਰੱਗ ਬਹੁਤ ਵੱਡਾ ਮੁੱਦਾ, ਪੰਜਾਬ ਦਾ ਅਹਿਮ ਮੁੱਦਾ ਹੈ, ਤੇ ਇਹਦੇ ਤੇ ਨਿਗਾਹ ਰਹੂਗੀ ਲੋਕਾਂ ਦੀ, ਪੰਜਾਬ ਦੇ ਜਿਹੜੇ ਸ਼ੁਭ ਚਿੰਤਕ ਨੇ ਉਹਨਾਂ ਦੀ ਵੀ, ਕਿ ਸਰਕਾਰ ਕੀ ਕਰਦੀ ਹੈ ਔਰ ਸਰਕਾਰ ਜੋ ਪਲਾਨ ਕਰ ਰਹੀ ਹੈ ਜਦੋਂ ਐਗਜ਼ੀਕਿਊਟ ਹੋਊਗਾ ਤੇ ਉਹਦੇ ਨਤੀਜੇ